ਜੀ ਹਾਂ, ਸਾਰੇ ਸਰੋਤਿਆਂ ਨੂੰ ਪੰਜਾਬ ਰੇਡੀਓ USA ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦਿਲਪ੍ਰੀਤ ਸਿੰਘ ਵੱਲੋਂ। ਤੇ ਹੁਣ ਜੀ ਟਾਈਮ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ, ਤੇ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਪਰ ਉਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਅਸੀਂ ਸਾਡੇ ਜਿਹੜੇ ਖਬਰ ਤੇ ਨਜ਼ਰ ਦੇ ਸਪਾਂਸਰ ਆ ਉਹਨਾਂ ਨੂੰ ਧੰਨਵਾਦ ਕਰਨਾ ਚਾਹੁੰਦੇ ਹਾਂ। ਇਸ ਸ਼ੋਅ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਸੈਨ ਹੋਜ਼ੇ ਤੋਂ। ਉਹਨਾਂ ਦਾ ਫ਼ੋਨ ਨੰਬਰ ਹੈਗਾ 4082722500। ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਨਜੀਤ ਸਿੰਘ ਕਲੋਠੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਜਸਵੀਰ ਸਿੰਘ ਜੋਸ਼ਨ ਮਾਊਂਟੇਨ ਹਾਊਸ, ਮਨਦੀਪ ਸਿੰਘ ਅਤੇ ਸਰਬਜੀਤ ਕੌਰ ਸੈਨ ਹੋਜ਼ੇ ਤੋਂ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਹੁਣ ਬਲਤੇਜ ਪੰਨੂ ਜੀ ਨੂੰ ਅਸੀਂ ਸਤਿ ਸ੍ਰੀ ਅਕਾਲ ਕਰਦੇ ਹਾਂ ਜੀ। ਸਵਾਗਤ ਹੈ ਜੀ ਤੁਹਾਡਾ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਦਿਲਪ੍ਰੀਤ ਜੀ। ਔਰ ਅੱਜ ਦੀਆਂ ਕੁਛ ਅਹਿਮ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਉੱਤੇ ਨਿਗਾਹ ਮਾਰਦੇ ਹਨ ਔਰ ਚੀਰ ਫਾੜ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕੱਲ ਪ੍ਰਧਾਨ ਮੰਤਰੀ ਹੋਰਾਂ ਨੇ GST ਦੇ ਵਾਸਤੇ ਜਿਹੜੇ ਸਾਰੇ ਸੂਬੇ ਨੇ ਉਹਨਾਂ ਦੇ ਮੁੱਖ ਮੰਤਰੀਆਂ ਨੂੰ ਜਿਹੜਾ ਉਹ ਸੱਦਾ ਦਿੱਤਾ ਸੀਗਾ ਔਰ ਇਹਦੇ ਵਿੱਚ ਕਿਹਾ ਗਿਆ ਸੀਗਾ ਜਾਂ ਤਾਂ ਮੁੱਖ ਮੰਤਰੀ ਜਾਂ ਫਿਰ ਡਿਪਟੀ ਮੁੱਖ ਮੰਤਰੀ ਆ ਸਕਦਾ, ਕੋਈ ਹੋਰ ਨੁਮਾਇੰਦਾ ਇਸ ਮੀਟਿੰਗ ਦੇ ਵਿੱਚ ਜਿਹੜਾ ਉਹ ਨਹੀਂ ਆ ਸਕਦਾ। ਅਰਵਿੰਦ ਕੇਜਰੀਵਾਲ ਹੋਰੀ ਇਸ ਮੀਟਿੰਗ ਦੇ ਵਿੱਚ ਨਹੀਂ ਗਏ। ਉਹਨਾਂ ਨੇ ਮਨੀਸ਼ ਸਿਸੋਦੀਆ ਨੂੰ ਭੇਜਿਆ, ਜਦੋਂ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੋਰੀ ਇਸ ਮੀਟਿੰਗ ਦੇ ਵਿੱਚ ਜਿਹੜਾ ਵੀ ਉਹ ਸ਼ਾਮਲ ਨਹੀਂ ਹੋਏ ਕਿਉਂਕਿ ਉੱਥੇ ਡਿਪਟੀ ਹੈ ਨਹੀਂ ਗਾ। ਇਸ ਕਰਕੇ ਉਹਨਾਂ ਨੇ ਡਿਪਟੀ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਨੂੰ ਨਹੀਂ ਭੇਜਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਸੀਗੇ ਜੀ ਇਹਦੇ ਵਿੱਚ ਸ਼ਾਮਲ ਨਹੀਂ ਹੋਏ ਮੀਟਿੰਗ ਦੇ ਵਿੱਚ। ਪਰ ਉਹਨਾਂ ਨੇ ਜਿਹੜਾ ਨੀਤੀ ਆਯੋਗ ਹੈ, ਯੋਜਨਾ ਕਮਿਸ਼ਨ ਹੈ ਜਿਹੜਾ, ਉਹਨੂੰ ਰਾਜ ਦੇ 1,82,000 ਕਰੋੜ ਰੁਪਈਏ ਦੇ ਕਰਜ਼ੇ ਨੂੰ ਯਕਮੁਸ਼ਤ ਮੁਆਫ ਜਿਹੜਾ ਦੀ ਉਹ ਕਰਨ ਦੀ ਗੱਲ ਜਿਹੜੀ ਇਹਦੇ ਵਿੱਚ ਆਖੀ ਹੈ। ਔਰ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਦੀ ਅਪੀਲ ਨੂੰ ਭਾਸ਼ਣ ਦੀ ਸ਼ਕਲ ਦੇ ਵਿੱਚ ਰਿਕਾਰਡ ਦੇ ਉੱਤੇ ਜਿਹੜਾ ਦੀ ਉਹ ਲਿਆ ਗਿਆ। ਕੇਂਦਰ ਦੀ ਸਰਕਾਰ ਦੀ ਸਮਾਰਟ ਸਿਟੀ ਪਹਿਲ ਕਦਮੀ ਦੀ ਜਿਹੜੀ ਉਹ ਸ਼ਲਾਘਾ ਕੀਤੀ ਗਈ ਮੁੱਖ ਮੰਤਰੀ ਹੋਰਾਂ ਨੇ। ਔਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਪੇਂਡੂ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਵਾਸਤੇ ਇਸੇ ਤਰਜ਼ ਦੇ ਉੱਤੇ ਸਮਾਰਟ ਪਿੰਡਾਂ ਦੀ ਸਥਾਪਨਾ ਜਿਹੜੀ ਆ ਉਹ ਕੀਤੀ ਜਾਵੇ। ਉਹਨਾਂ ਪੇਂਡੂ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਢੁਕਵੀਂ ਫੰਡਿੰਗ ਦੇ ਨਾਲ ਇਸ ਮੰਤਵ ਦੇ ਵਾਸਤੇ ਕੇਂਦਰ ਸਰਕਾਰ ਨੂੰ ਇੱਕ ਮਿਸ਼ਨ ਸ਼ੁਰੂ ਕਰਨ ਦੀ ਅਪੀਲ ਜਿਹੜੀ ਉਹ ਕੀਤੀ। ਇਹ ਜਿਹੜੀ ਰਿਕਾਰਡਡ ਭਾਸ਼ਣ ਸੀਗਾ ਇਹਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕੀਤਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਨੂੰ ਮੌਜੂਦਾ ਵਿੱਤੀ ਸੰਕਟ ਵਿੱਚੋਂ ਕੱਢਣ, ਖੇਤੀਬਾੜੀ ਤੇ ਸਨਅਤੀ ਖੜੋਤ ਤੋੜਨ ਤੇ ਵੱਧਦੀ ਬੇਰੁਜ਼ਗਾਰੀ ਨੂੰ ਥੱਲਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਵਿਰਸੇ ਦੇ ਵਿੱਚ ਕਰਜ਼ਾ ਮਿਲਿਆ ਜਿਹੜਾ ਕਿ ਕੇਂਦਰ ਦੀ ਸਰਕਾਰ ਜੇ ਚਾਹੇ ਤਾਂ ਇਹਨੂੰ ਮਾਫ਼ ਕਰਕੇ ਪੰਜਾਬ ਨੂੰ ਮੁੜ ਕੇ ਲੀਹਾਂ ਦੇ ਉੱਤੇ ਜਿਹੜਾ ਉਹ ਪਾ ਸਕਦੀ ਆ। ਜਿਹੜੇ ਅਖੌਤੀ ਗਊ ਰੱਖਿਅਕ ਨੇ ਉਹ ਅਕਸਰ ਚਰਚਾ ਦਾ ਵਿਸ਼ਾ ਬਣਦੇ ਨੇ ਕਿਉਂਕਿ ਇਹ ਡਾਂਗਾਂ ਦੇ ਨਾਲ ਇੱਕ ਤੋਂ ਦੂਜੀ ਜਗ੍ਹਾ ਦੇ ਉੱਤੇ ਲਿਜਾ ਰਹੀਆਂ ਜਿਹੜੀਆਂ ਗਾਵਾਂ ਨੇ ਉਹਨਾਂ ਲੋਕਾਂ ਨੂੰ, ਉਹਨਾਂ ਟਰੱਕ ਡਰਾਈਵਰ ਨੂੰ ਅਕਸਰ ਕੁੱਟਦੇ ਨੇ। ਇਹਨਾਂ ਦੀ ਕੁੱਟ ਦਾ ਸ਼ਿਕਾਰ, ਇਹਨਾਂ ਦੀ ਕਰੋਪੀ ਦਾ ਜਿਹੜਾ ਉਹ ਸ਼ਿਕਾਰ ਕਈ ਥਾਵਾਂ ਦੇ ਉੱਤੇ ਦੁਧਾਰੂ ਜਿਹੜੇ ਪਸ਼ੂ ਨੇ, ਜਿਹੜੀਆਂ ਦੁਧਾਰੂ ਗਾਵਾਂ ਨੇ, ਉਹਨਾਂ ਨੂੰ ਲਿਜਾਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਜੀ ਇਹਨਾਂ ਦਾ ਕਹਿਰ ਟੁੱਟਿਆ। ਹੁਣ ਇੱਥੇ ਦਿੱਲੀ ਦਾ ਕਾਲਕਾ ਜੀ ਇਲਾਕੇ ਦੇ ਵਿੱਚ ਪਸ਼ੂਆਂ ਦੇ ਬਚਾਅ ਬਾਰੇ ਇੱਕ ਸਮੂਹ ਦੇ ਮੈਂਬਰਾਂ ਨੇ ਟਰੱਕ ਤੇ ਮੱਝਾਂ ਲਿਜਾ ਰਹੇ 3 ਜਾਣੇ ਜਿਹੜੇ ਸੀਗੇ ਜੀ ਉਹਨਾਂ ਦੀ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਔਰ ਪੁਲਿਸ ਨੇ 2 ਸ਼ਿਕਾਇਤਾਂ ਜਿਹੜੀਆਂ ਜੀ ਉਹ ਦਰਜ ਕੀਤੀਆਂ ਨੇ। ਇਹਦੇ ਵਿੱਚੋਂ ਇੱਕ ਟਰੱਕ ਦੇ ਵਿੱਚ ਮੱਝਾਂ ਲੱਦ ਕੇ ਲਿਜਾਣ ਵਾਲੇ 3 ਲੋਕ ਤੇ ਦੂਜੇ ਉਹਨਾਂ ਦੇ ਉੱਤੇ ਹਮਲਾ ਕਰਨ ਦੇ ਦੋਸ਼ ਦੇ ਹੇਠ ਪੀਪਲ ਫॉर ਐਨੀਮਲ ਦੇ ਮੈਂਬਰਾਂ ਦੇ ਖਿਲਾਫ ਕੇਸ ਜਿਹੜਾ ਜੀ ਉਹ ਦਰਜ ਕੀਤਾ ਗਿਆ। ਜਿਹੜੇ ਪੁਲਿਸ ਨੇ ਟਰੱਕ ਤੇ ਮੱਝਾਂ ਧੋਣ ਵਾਲੇ 3 ਲੋਕਾਂ ਨੂੰ ਵੀ ਗ੍ਰਿਫਤਾਰ ਜਿਹੜਾ ਵੀ ਉਹ ਕੀਤਾ। ਇਹ ਦੱਸਿਆ ਗਿਆ ਜੀ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਮੱਝਾਂ ਟਰੱਕ ਦੇ ਵਿੱਚ ਲੱਦ ਕੇ ਜਿਹੜੀਆਂ ਵੀ ਉਹ ਲਿਜਾ ਰਹੇ ਸੀਗੇ। ਕੋ ਜੇ ਤਾਂ ਪ੍ਰਸ਼ਾਸਨ ਉਹਦੇ ਉੱਤੇ ਕਾਰਵਾਈ ਕਰਦਾ ਤੇ ਗੱਲ ਜਿਹੜੀ ਉਹ ਸਮਝ ਆਉਂਦੀ ਆ। ਜਦੋਂ ਇਹ ਲੱਖ ਮਾਰ ਜਿਹੜੇ ਡਾਂਗਾਂ ਲਈ ਫਿਰਦੇ ਲੋਕ ਨੇ ਉਹੋ ਹੀ ਕਾਨੂੰਨ ਆਪਣੇ ਹੱਥ ਦੇ ਵਿੱਚ ਜਿਹੜਾ ਜੀ ਉਹ ਲੈ ਲੈਂਦੇ ਨੇ, ਫਿਰ ਤਾਂ ਕੀ ਇਹਨਾਂ ਨੂੰ ਜਿਹੜਾ ਜੀ ਇਹ ਸੌਂਪ ਦੇਣਾ ਚਾਹੀਦਾ ਕਿ ਅਮਨ ਕਾਨੂੰਨ ਜਿਹੜਾ ਕੁਛ ਹੈਗਾ ਜੀ ਉਹਦੇ ਰਖਵਾਲੇ ਵੀ ਇਹੀ ਡਾਂਗਧਾਰੀ ਜਿਹੜੇ ਨੇ ਉਹ ਬਣ ਗਏ। ਇੱਕ ਚਿੱਟ ਫੰਡ ਘੁਟਾਲਾ ਹੋਇਆ ਸੀਗਾ ਬੜਾ ਚਰਚਿਤ ਔਰ ਇਹਦੇ ਵਿੱਚ ਜਿਹੜੇ ਲੋਕ ਗ੍ਰਿਫਤਾਰ ਕੀਤੇ ਗਏ ਸੀਗੇ ਕਿਉਂਕਿ ਉਹਨਾਂ ਦਾ ਚਲਾਨ ਜਿਹੜਾ ਪੇਸ਼ ਹੋਣਾ ਸੀਗਾ। ਪੰਜਾਬ ਪੁਲਿਸ ਨੇ ਹੁਣ
ਜਿਹੜੀ ਕਰਾਊਨ ਸਹਿਕਾਰੀ ਸੁਸਾਇਟੀ ਹੈ, ਚਿਟ ਫੰਡ ਕੰਪਨੀ ਇਹਦਾ ਚਲਾਨ ਪੇਸ਼ ਕੀਤਾ। ਚਲਾਨ ਤਾਂ ਪੇਸ਼ ਕਈ ਮਾਮਲਿਆਂ ਦੇ ਵਿੱਚ ਹੁੰਦਾ, ਪਰ ਇਹਦੇ ਵਿੱਚ ਅਹਿਮ ਗੱਲ ਜਿਹੜੀ ਹੈ ਉਹ ਇਹ ਆ ਕਿ 90 ਦਿਨ ਜਿਹੜੇ ਜੀ ਉਹ ਅੱਜ ਹੋਣੇ ਸੀਗੇ, ਔਰ 90 ਦਿਨ ਤੋਂ ਪਹਿਲਾਂ ਚਲਾਨ ਪੇਸ਼ ਹੋਣਾ ਜ਼ਰੂਰੀ ਹੁੰਦਾ। ਜੇ ਚਲਾਨ ਪੇਸ਼ ਨਹੀਂ ਹੁੰਦਾ ਤੇ ਜਿਨ੍ਹਾਂ ਦੇ ਉੱਤੇ ਮਾਮਲਾ ਦਰਜ ਹੁੰਦਾ ਉਹਨਾਂ ਦੇ ਜਿਹੜਾ ਹੱਕ ਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਜਾਂਦੀ ਹੈ। ਤੇ ਪੁਲਿਸ ਨੂੰ ਪਹਿਲਾਂ ਤਾਂ ਚੇਤੇ ਨਹੀਂ ਆਇਆ ਕਿ ਉਹਨਾਂ ਨੇ ਚਲਾਨ ਜਿਹੜਾ ਉਹ ਪੇਸ਼ ਕਰਨਾ ਹੈ, ਪਰ ਲਾਸਟ ਦਿਨ ਰਾਤ ਨੂੰ ਜਿਹੜਾ ਜੀ ਉਹ ਬਹਿ ਕੇ ਇਹ ਚਲਾਨ ਪੇਸ਼ ਕੀਤਾ ਗਿਆ, ਉਹ ਵੀ ਡਿਊਟੀ ਮੈਜਿਸਟਰੇਟ ਦੇ ਕੋਲੇ, ਕਿਉਂਕਿ ਵੀਕਐਂਡ ਹੋਣ ਕਰਕੇ ਅਦਾਲਤਾਂ ਜਿਹੜੀਆਂ ਉਹ ਬੰਦ ਸੀਗੀਆਂ। 90 ਦਿਨ ਤੋਂ ਪਹਿਲਾਂ ਇਹ ਜਿਹੜਾ ਚਲਾਨ ਸੀਗਾ ਜੀ, ਇਹ 4 ਜਾਣੇ ਜਿਹੜੇ ਨੇ, ਹਰਜੀਤ ਸਿੰਘ, ਇੰਦਰਜੀਤ ਸਿੰਘ ਖੰਨਾ, ਅਮਨਦੀਪ ਸਿੰਘ ਪਾਪੜਾ, ਪਰਮਜੀਤ ਸਿੰਘ ਦੇ ਖਿਲਾਫ ਜਿਹੜਾ ਜੀ ਉਹ ਪੇਸ਼ ਕੀਤਾ ਗਿਆ। ਇਹ ਕਿਹਾ ਗਿਆ ਜੀ ਕਿ ਇਹ ਐਕਚੁਅਲੀ ਪੁਲਿਸ ਜਿਹੜੀ ਸੀ ਉਹ ਭੁੱਲ ਹੀ ਗਈ ਕਿ ਉਹਨਾਂ ਨੇ ਇਹ ਜਿਹੜਾ ਕਰੋੜਾਂ ਰੁਪਈਏ ਦਾ ਘੁਟਾਲਾ ਜਿਹੜਾ ਹੋਇਆ ਸੀਗਾ, ਇਸ ਮਾਮਲੇ ਦੇ ਵਿੱਚ ਉਹਨਾਂ ਨੇ ਚਲਾਨ ਵੀ ਜਿਹੜਾ ਜੀ ਉਹ ਪੇਸ਼ ਕਰਨਾ। ਕਿਸੇ ਸੀਨੀਅਰ ਪੁਲਿਸ ਆਫੀਸਰ ਨੇ ਜਿਹੜਾ ਯਾਦ ਕਰਾਇਆ ਤੇ ਫਿਰ ਰਾਤੋਂ ਰਾਤ ਬਹਿ ਕੇ ਜਿਹੜਾ ਸੀਗਾ ਇਹ ਚਲਾਨ ਬਣਾਇਆ ਗਿਆ। ਘੁਟਾਲਾ ਕਰਨ ਵਾਲੇ ਜਿਹੜੇ ਵੱਡੇ ਮੁਲਜ਼ਮ ਨੇ ਜੀ ਉਹ ਅਜੇ ਵੀ ਫਰਾਰ ਨੇ। ਕੰਪਨੀ ਦੇ ਚੋਟੀ ਦੇ ਡਾਇਰੈਕਟਰ ਸਣੇ ਜਿਹੜੇ ਮੁੱਖ ਮੁਲਜ਼ਮ ਨੇ ਉਹ ਮੁਲਕ ਛੱਡ ਚੁੱਕੇ ਹੋਏ ਨੇ ਜੀ। ਬਾਕੀ ਭੱਜਣ ਦੇ ਫਰਾਕ ਦੇ ਵਿੱਚ ਜਿਹੜਾ ਜੀ ਉਹ ਕਹੇ ਜਾ ਸਕਦੇ ਨੇ। ਜਦੋਂ ਕਰੋੜਾਂ ਰੁਪਈਏ ਦਾ ਘੁਟਾਲਾ ਹੋਇਆ, ਇੰਨੇ ਲੋਕਾਂ ਤੋਂ ਪੈਸੇ ਜਿਹੜੇ ਆ ਜੀ ਉਹ ਠੱਗੇ ਗਏ ਆ, ਲੋਕ ਕਾਬੂ ਵੀ ਨਹੀਂ ਆਏ, ਫਿਰ ਪੁਲਿਸ ਜਿਹੜੀ ਹੈ ਜੀ ਉਹ ਭੁੱਲ ਕਿਵੇਂ ਗਈ ਇਸ ਚਲਾਨ ਨੂੰ ਜਿਹੜਾ ਜੀ ਉਹ ਪੇਸ਼ ਕਰਨਾ। ਇਹ ਦੱਸਦਾ ਹੈ ਜੀ ਕਿ ਕਿੰਨੀ ਸੀਰੀਅਸ ਜਿਹੜੀ ਆ ਪੁਲਿਸ ਹੋ ਸਕਦੀ ਹੈ। ਦੂਜੀ ਗੱਲ, ਜਿਹੜਾ ਰਾਤੋਂ ਰਾਤ ਬਹਿ ਕੇ ਚਲਾਨ ਜਿਹੜਾ ਉਹ ਬਣਾਇਆ ਗਿਆ ਹੋਊਗਾ, ਉਹਦੇ ਵਿੱਚ ਬਹੁਤਾ ਕੁਝ ਤਾਂ ਅਜਿਹਾ ਹੀ ਹੋਊਗਾ ਕਿ ਜਿਹੜੇ ਇਹ ਘੁਟਾਲਾ ਕਰਨ ਵਾਲੇ ਸੀਗੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਚ ਕੇ ਇਹਦੇ ਵਿੱਚੋਂ ਜਿਹੜਾ ਉਹ ਨਿਕਲ ਜਾ। ਸੋ ਕਿਉਂਕਿ ਤੱਤ ਭੜਕੀ ਤਿਆਰ ਕੀਤਾ ਗਿਆ, ਇਹੋ ਜਿਹਾ ਕੁਛ ਜਿਹੜਾ ਜੀ ਉਹ ਹੋ ਸਕਦਾ। ਅਕਸਰ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਦੀ ਲਾਰੇਬਾਜ਼ੀ ਜਿਹੜੀ ਆ ਉਹ ਚਰਚਾ ਦਾ ਵਿਸ਼ਾ ਜ਼ਰੂਰ ਬਣਦੀ ਆ। ਕਿਸਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਜੋ ਕੁਝ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਤਾਮਿਲਨਾਡੂ ਦੇ ਕਿਸਾਨਾਂ ਦੇ ਵੱਲੋਂ ਅੰਦੋਲਨ ਕੀਤਾ ਜਾ ਰਿਹਾ, ਜਿਹੜਾ ਕਿ ਹਾਲਾਂਕਿ ਕੁਝ ਦਿਨਾਂ ਦੇ ਵਾਸਤੇ ਉਹਨਾਂ ਨੇ ਮੁਲਤਵੀ ਕੀਤਾ ਕਿਉਂਕਿ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਗੱਲਬਾਤ ਦੇ ਵਾਸਤੇ ਸੱਦਿਆ। ਇੱਥੇ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਵੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਮੁਸ਼ਕਲ ਦੇ ਵਿੱਚ ਜਿਹੜਾ ਉਹ ਰਹਿੰਦਾ ਹੀ ਆ। ਤੋ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਪੱਕੀ ਹੋਈ ਜਿਹੜੀ ਫਸਲ ਹੈ ਉਹਦੇ ਉੱਤੇ ਬਿਜਲੀ ਪੈ ਗਈ ਜਾਂ ਟਰਾਂਸਫਾਰਮਰ ਦੇ ਵਿੱਚੋਂ ਚੰਗਿਆੜਾ ਨਿਕਲਿਆ ਜਾਂ ਫਿਰ ਜਿਹੜਾ ਰੀਪਰ ਆ ਉਹਦੇ ਵਿੱਚੋਂ ਚੰਗਿਆੜਾ ਨਿਕਲ ਆਇਆ, ਕੋਈ ਬੀੜੀ ਸਿਗਰਟ ਪੀਂਦਾ ਜਾਂਦਾ ਸੁੱਟ ਗਿਆ ਉੱਥੇ, ਉਹਦੇ ਨਾਲ ਜਿਹੜੀ ਹੈ ਉਹ ਫਸਲ ਸੜ ਗਈ। ਬਹੁਤ ਇਸ ਵਾਰੀ ਨੁਕਸਾਨ ਜਿਹੜਾ ਫਸਲਾਂ ਦਾ ਹੋਇਆ ਥਾਂ ਦੇ ਉੱਤੇ ਪੰਜਾਬ ਦੇ ਵਿੱਚ। ਸੈਂਕੜੇ ਏਕੜ ਜਿਹੜੀ ਫਸਲ ਆ ਗਈ ਪੱਕੀ ਹੋਈ ਉਹ ਸੜ ਕੇ ਸੁਆਹ ਹੋ ਗਈ। ਪਰ ਰਾਜਨੀਤਿਕ ਤੋਂ ਮੈਂ ਗੱਲ ਸ਼ੁਰੂ ਕੀਤੀ ਸੀ ਤੇ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਕੈਬਨਿਟ ਮੰਤਰੀ ਨੇ ਇਸ ਵੇਲੇ, ਉਹ ਰਾਜਾ ਸਾਂਸੀ ਹਲਕੇ ਦੇ ਪਿੰਡ ਊਠੀਆਂ ਦੇ ਵਿੱਚ ਜਿਹੜਾ ਜੀ ਉਹ ਗਏ ਔਰ ਬਿਜਲੀ ਦੇ ਸ਼ਾਰਟ ਸਰਕਟ ਕਰਕੇ ਉੱਥੇ 300 ਏਕੜ ਕਣਕ ਜਿਹੜੀ ਹੈ ਜੀ ਉਹ ਸੜ ਗਈ ਸੀਗੀ। ਹਾਲਾਂਕਿ ਉਹਨਾਂ ਦੇ ਹਲਕੇ ਦੇ ਵਿੱਚ ਜਿਹੜਾ ਜੀ ਉਹ ਨਹੀਂ ਪੈਂਦਾ, ਨਾ ਉਹ ਖੇਤੀਬਾੜੀ ਮੰਤਰੀ ਨੇ, ਇਹਦੇ ਬਾਵਜੂਦ ਉਹਨਾਂ ਨੇ 24 ਲੱਖ ਰੁਪਏ ਦਾ ਮੁਆਵਜ਼ਾ ਜਿਹੜਾ ਜੀ ਉਹ ਆਪਣੇ ਪੱਲਿਓਂ ਦੇਣ ਦੀ ਗੱਲ ਜਿਹੜੀ ਉਹਨਾਂ ਨੇ ਕਹੀ ਆ। ਉਹਨਾਂ ਨੇ ਕਿਹਾ ਕਿਉਂਕਿ ਇਹ ਸ਼ਾਰਟ ਸਰਕਟ ਨਾਲ ਲੱਗੀ ਆ ਤੇ ਇਹਨਾਂ ਨੂੰ ਜਿਹੜਾ ਪਾਵਰਕਾਮ ਹੈ, ਜਿਹੜਾ ਬਿਜਲੀ ਮੰਤਰਾਲਾ, ਉਹਨਾਂ ਤੋਂ ਇਹਦਾ ਮੁਆਵਜ਼ਾ ਜਿਹੜਾ ਜੀ ਉਹ ਮਿਲੂਗਾ, ਜਿਹੜਾ 24 ਲੱਖ ਬਣਦਾ। ਉਹਨਾਂ ਨੇ ਕਿਹਾ ਕਿ ਇਹਦੇ 24 ਲੱਖ ਦੇ ਨਾਲ ਉਹ ਬਰਾਬਰ ਦਾ ਮੁਆਵਜ਼ਾ ਜਿਹੜਾ ਜੀ ਮੈਚਿੰਗ ਭਾਵ ਕਿ ਉਹ ਆਪਣੇ ਕੋਲੋਂ ਦੇ ਰਹੇ ਨੇ। ਵੈਸੇ ਬਹੁਤ ਘੱਟ ਹੁੰਦਾ ਕਿ ਜਿਹੜਾ ਰਾਜਨੀਤਿਕ ਬੰਦਾ ਉਹ ਆਪਣੀ ਜੇਬ ਦੇ ਵਿੱਚੋਂ ਕੁਛ ਜਿਹੜਾ ਜੀ ਉਹ ਦੇ ਦੇਵੇ, ਪਰ ਇੰਨਾ ਜ਼ਰੂਰ ਹੈ ਜੀ ਬਾਕੀ ਸਾਰੀਆਂ ਗੱਲਾਂ ਪਾਸੇ ਰੱਖ ਕੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਮਿਸਾਲ ਤਾਂ ਜਿਹੜੀ ਹੈ ਜੀ ਇਹ ਕਾਇਮ ਕੀਤੀ ਹੈ ਕਿ ਉਹਨਾਂ ਨੇ ਆਪਣੀ ਜੇਬ ਦੇ ਵਿੱਚੋਂ ਜਿਹੜਾ ਉਹ 24 ਲੱਖ ਰੁਪਈਆ ਦੇ ਕੇ ਇਹਨਾਂ ਕਿਸਾਨਾਂ ਦਾ ਪ੍ਰਵਾਸ ਜਿਹੜਾ ਉਹ ਬਣਾਇਆ। ਨਹੀਂ ਤਾਂ ਥਾਂ ਤੇ ਲੱਗ ਰਹੀ ਜਿਹੜੀ ਅੱਗ ਹੈ ਉਹਦੇ ਵਾਸਤੇ ਕੋਈ ਜਿਹੜਾ ਮੰਤਰੀ ਜਾਂ ਜ਼ਿੰਮੇਵਾਰ ਜਿਹੜੇ ਲੋਕ ਨੇ ਉਹ ਗਏ ਨੇਗੇ। ਹਾਂ, ਇੰਨਾ ਜ਼ਰੂਰ ਹੈ ਕਿ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਜਾਂਦਾ ਤੇ ਮਾਮਲਾ ਦਰਜ ਕਰਕੇ ਫਿਰ ਉੱਥੇ ਇੱਕ ਜੋਗਾ ਹੀ ਸਾਰਾ ਕੁਝ ਜਿਹੜਾ ਉਹ ਰਹਿ ਜਾਂਦਾ। ਪੇਂਡੂ ਲੋਕ ਸੇਵਾ ਜਿਹੜੀ ਪੰਚਾਇਤਾਂ ਦੇ ਰੂਪ ਦੇ ਵਿੱਚ ਇੱਕ ਕਾਮਯਾਬ ਜਿਹੜਾ ਉਹ ਤਰੀਕਾ ਸੀਗਾ ਕਿ ਜਿਹੜੇ ਛੋਟੇ ਛੋਟੇ ਫੈਸਲੇ ਨੇ ਉਹ ਪੰਚਾਇਤਾਂ ਦੇ ਰੂਪ ਦੇ ਵਿੱਚ ਜਿਹੜਾ ਉਹ ਲੈ ਲਏ ਜਾਣ। ਇਹ ਕਿਹਾ ਜਾਂਦਾ ਜੀ ਕਿ ਪੰਚਾਇਤੀ ਰਾਜ ਪ੍ਰਬੰਧ ਇਸ ਮੁਲਕ ਦੇ ਵਿੱਚ ਆਰੀਅਨਾਂ ਦੀ ਆਮਦ ਦੇ ਜਿੰਨਾ ਪੁਰਾਣਾ ਹੈ ਔਰ ਇਹਨੂੰ ਲੋਕਤੰਤਰ ਦੀ ਬੁਨਿਆਦ ਕਿਹਾ ਜਾਂਦਾ। ਇਸ ਪ੍ਰਬੰਧ ਨੂੰ ਲੀਹ ਤੇ ਲਿਆਉਣ ਦੇ ਯਤਨਾਂ ਨੂੰ ਕਾਮਯਾਬੀ ਜਿਹੜੀ ਹੈ ਜੀ ਉਹ ਨਹੀਂ ਮਿਲੀ। ਜੇ ਆਪਾਂ ਪੰਜਾਬ ਦੀਆਂ ਪੰਚਾਇਤਾਂ ਦੀ ਗੱਲ ਜਿਹੜੀ ਹੈ ਜੀ ਉਹ ਕਰੀਏ ਤੇ ਸੰਵਿਧਾਨ ਦੀ 73ਵੀਂ ਸੋਧ ਦੇ ਉੱਤੇ 2 ਦਹਾਕਿਆਂ ਦੇ ਦੌਰਾਨ
ਅਮਲ ਦਾ ਲੇਖਾ ਜੋਖਾ ਕਰਨ ਲਈ ਸਾਬਕਾ ਕੇਂਦਰੀ ਮੰਤਰੀ ਮਨੀ ਸ਼ੰਕਰ ਅਈਅਰ ਦੀ ਅਗਵਾਈ ਦੇ ਵਿੱਚ ਬਣੀ ਮਾਹਰ ਕਮੇਟੀ ਦੀਆਂ ਸਿਫਾਰਿਸ਼ਾਂ 4 ਸਾਲਾਂ ਤੋਂ ਠੰਡੇ ਬਸਤੇ 'ਚ ਪਈਆਂ ਨੇ। ਕਮੇਟੀ ਦਾ ਇਹ ਮੰਨਣਾ ਜੀ ਕਿ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਅਖਵਾਉਣ ਵਾਲੇ ਦੇਸ਼ ਦੀ ਜਮਹੂਰੀਅਤ ਪ੍ਰਤੀਨਿਧਤਾ ਸਭ ਤੋਂ ਘੱਟ ਹੈ, ਕਿਉਂਕਿ ਕਾਨੂੰਨੀ ਮਾਮਲਿਆਂ ਦੇ ਵਿੱਚ ਲੋਕਾਂ ਦੀ ਰਾਏ ਦਾ ਕੋਈ ਤਰੀਕਾਕਾਰ ਹੀ ਪੈਦਾ ਨਹੀਂ ਕੀਤਾ ਗਿਆ। ਗ੍ਰਾਮ ਸਭਾਵਾਂ ਦੇ ਇਜਲਾਸ ਹੋਣ ਜਾਂ ਪੰਚਾਇਤਾਂ ਨੂੰ ਅਧਿਕਾਰ ਦੇਣ ਦੇ ਮਾਮਲੇ ਦੇ ਉੱਤੇ ਕੇਂਦਰ, ਰਾਜ ਸਰਕਾਰਾਂ, ਅਫਸਰਸ਼ਾਹੀ ਇਹਨਾਂ ਨੇ ਗੱਠਜੋੜ ਬਣਾ ਰੱਖਿਆ ਹੋਇਆ। ਪੰਚਾਇਤਾਂ ਨੂੰ ਅਧਿਕਾਰ ਦੇਣ ਦੇ ਮਾਮਲੇ ਦੇ ਵਿੱਚ ਪੰਜਾਬ ਦਾ 20ਵਾਂ ਨੰਬਰ ਹੈ। ਕਮੇਟੀ ਦਾ ਇਹ ਮੰਨਣਾ ਹੈ ਕਿ ਪੰਚਾਇਤੀ ਰਾਜ ਸੰਸਥਾਵਾਂ ਦੇ ਦੇਸ਼ ਭਰ ਦੇ ਵਿੱਚ ਲਗਭਗ 28 ਲੱਖ ਨੁਮਾਇੰਦੇ ਚੁਣੇ ਜਾਂਦੇ ਨੇ। ਇਹਦੇ ਵਿੱਚੋਂ 14,40,000 ਤੋਂ ਵੱਧ ਜਿਹੜੀਆਂ ਦੀ ਉਹ ਔਰਤਾਂ ਨੇ। ਜਿਹੜੀਆਂ ਸਿਆਸੀ ਵੰਡੀਆਂ ਨੇ ਉਹਨੇ ਇਹ ਜਿਹੜਾ ਪੇਂਡੂ ਲੋਕ ਰਾਜ ਪੰਚਾਇਤਾਂ ਸੀਗੀਆਂ ਜੀ, ਇਹਦਾ ਤਕਰੀਬਨ ਆਧਾਰ ਜਿਹਾ ਹੀ ਜਿਹੜਾ ਉਹ ਖਤਮ ਕਰ ਦਿੱਤਾ। 12,500 ਦੇ ਕਰੀਬ ਜਿਹੜਾ ਜੀ ਪਿੰਡ ਹੈ ਪੰਜਾਬ ਦਾ, ਔਰ ਇਹਦੇ ਵਿੱਚ 7754 ਤਕਰੀਬਨ 8,000 ਦੇ ਨੇੜੇ ਏਦਾਂ ਦੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਪੰਚਾਇਤ ਘਰ ਹੀ ਨਹੀਂ ਹੈਗਾ, ਭਾਵ ਕਿ ਪੰਚਾਇਤਾਂ ਜੁੜ ਕੇ ਕਿੱਥੇ ਬੈਠਣ। ਅਕਸਰ ਜਿਹੜੇ ਸੱਥਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਫੈਸਲੇ ਹੁੰਦੇ ਸੀਗੇ ਸਾਰੇ ਪਿੰਡ ਦੀ ਰਾਏ ਦੇ ਨਾਲ, ਪੰਚਾਂ ਦੀ ਰਾਏ ਦੇ ਨਾਲ, ਫਿਰ ਸਰਪੰਚ ਫੈਸਲਾ ਦਿੰਦਾ ਸੀ। ਹੌਲੀ ਹੌਲੀ ਐਸੀ ਸਿਆਸਤ ਜਿਹੜੀ ਹੈ ਉਹ ਭਾਰੂ ਹੋਈ। ਇਹ ਸਰਪੰਚ ਜਿਹੜੇ ਨੇ ਕਿਸੇ ਨਾ ਕਿਸੇ ਪਾਰਟੀ ਨੂੰ ਰਿਪਰੈਜ਼ੈਂਟ ਕਰਨ ਲੱਗ ਗਏ। ਫਿਰ ਇਹ ਪਿੰਡਾਂ ਦੇ ਸਰਪੰਚ ਨਹੀਂ ਰਹੇ, ਇਹ ਪਾਰਟੀਆਂ ਦੇ ਸਰਪੰਚ ਜਿਹੜੇ ਸੀ ਉਹ ਹੋ ਗਏ, ਜਿਹਦਾ ਕਿ ਖਮਿਆਜ਼ਾ ਤੁਸੀਂ ਕਹਿ ਲਓ ਪਿੰਡਾਂ ਨੂੰ ਇਸ ਵੇਲੇ ਜਿਹੜਾ ਉਹ ਭੁਗਤਣਾ ਪੈ ਰਿਹਾ। ਜਦੋਂ ਇੱਕ ਪਾਰਟੀ ਦਾ ਹਟਾ ਕੇ ਦੂਜੀ ਪਾਰਟੀ ਦਾ ਸਰਪੰਚ ਲੱਗਦਾ ਤੇ ਉਹਦਾ ਸਾਰਾ ਜ਼ੋਰ ਜਿਹੜਾ ਪਹਿਲੀ ਪਾਰਟੀ ਵਾਲਿਆਂ ਨੂੰ ਖੁੱਡੇ ਲਾਈਨ ਲਾਉਣ ਦੇ ਵਾਸਤੇ, ਉਹਨਾਂ ਨੂੰ ਲੈਟ ਡਾਊਨ ਕਰਨ ਦੇ ਵਾਸਤੇ ਲੱਗਿਆ ਰਹਿੰਦਾ। ਪੰਚਾਇਤੀ ਚੋਣਾਂ ਮਹਿੰਗੀਆਂ ਹੋ ਗਈਆਂ, ਮਹਿੰਗੀਆਂ ਹੋਣ ਕਰਕੇ ਇਹ ਚੋਣਾਂ ਲੜਨ ਵਾਲੇ ਜਿਹੜੇ ਨੇ ਉਹ ਫਿਰ ਆਪਣਾ ਜੋ ਕੁਝ ਉਹਨਾਂ ਨੇ ਖਰਚਾ ਕੀਤਾ ਹੁੰਦਾ ਉਹ ਪੰਚਾਇਤੀ ਫੰਡਾਂ ਦੇ ਵਿੱਚੋਂ ਜਿਹੜਾ ਜੀ ਉਹ ਹੇਰਾ ਫੇਰੀਆਂ ਕਰਕੇ ਕੱਢਦੇ ਨੇ ਤੇ ਕਰਪਸ਼ਨ ਜਿਹੜੀ ਆ ਉੱਥੋਂ ਸਟਾਰਟ ਹੋ ਜਾਂਦੀ ਹੈ। ਜਿਹੜਾ ਪੇਂਡੂ ਲੋਕ ਰਾਜ ਆ ਸਭ ਤੋਂ ਵਧੀਆ ਮੰਨਿਆ ਗਿਆ ਸੀ, ਪਰ ਹੌਲੀ ਹੌਲੀ ਸਹੀ ਇਹ ਮੁਲਕ ਦੇ ਵਿੱਚ ਔਰ ਪੰਜਾਬ ਦੇ ਵਿੱਚ ਵੀ ਖਾਸ ਤੌਰ ਦੇ ਉੱਤੇ ਜਿਹੜਾ ਉਹ ਦਮ ਤੋੜ ਰਿਹਾ, ਜਿਹਦਾ ਨੁਕਸਾਨ ਨਿਰਸੰਦੇਹ ਪਿੰਡਾਂ ਦੀ ਹੋਂਦ ਨੂੰ ਜਿਹੜਾ ਦੀ ਉਹ ਹੋਣ ਵਾਲਾ। ਪਰ ਸਿਆਸੀ ਪਾਰਟੀਆਂ ਕਿੱਥੇ ਇਹਨਾਂ ਗੱਲਾਂ ਨੂੰ ਜਿਹੜਾ ਦੀ ਉਹ ਸੋਚਦੀਆਂ ਨੇ। ਉਹ ਇਹ ਸੋਚਦੀਆਂ ਨੇ ਕਿ ਕਿਹੜੀ ਜਗ੍ਹਾ ਦੇ ਉੱਤੇ ਕਿਹੜੇ ਪਿੰਡ ਤੇ ਕਿਹੜੇ ਨਿਗਮ ਤੇ ਕਿਹੜੀ ਮਿਊਨਿਸਪੈਲਿਟੀ ਤੇ ਉਹਦਾ ਕਬਜ਼ਾ ਔਰ ਕਬਜ਼ਾ ਕਰਕੇ ਫਿਰ ਉਹਨੂੰ ਆਪਣੇ ਤਰੀਕੇ ਦੇ ਨਾਲ ਉਹ ਚਲਾਉਂਦੇ ਨੇ। ਪੰਜਾਬ ਦੇ ਵਿੱਚ ਪ੍ਰਮੁੱਖ ਵਿਰੋਧੀ ਧਿਰ ਜਿਹੜੀ ਆਮ ਆਦਮੀ ਪਾਰਟੀ ਹੈ ਉਹਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਉਹਨਾਂ ਦੇ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਰਾਣਾ ਗੁਰਜੀਤ ਸਿੰਘ, ਜਿਨ੍ਹਾਂ ਦੇ ਕੋਲੇ ਪਾਵਰ ਦਾ ਮਹਿਕਮਾ ਹੈ, ਬਿਜਲੀ ਦਾ ਮਹਿਕਮਾ ਹੈ, ਉਹਨਾਂ ਦੇ ਵਿਭਾਗ ਬਦਲਣ ਦੀ ਜਿਹੜੀ ਹੈ ਜੀ ਉਹ ਮੰਗ ਕੀਤੀ ਹੈ। ਕਾਰਨ ਇਹਦਾ ਜਿਹੜਾ ਜੀ ਇਹ ਦੱਸਿਆ ਗਿਆ ਹੈ ਕਿ ਰਾਣਾ ਸ਼ੂਗਰ ਲਿਮਟਿਡ ਜਿਹੜੀ ਹੈ ਜੀ ਉਹ ਉਹਦੇ ਕਿਉਂਕਿ ਉਹਨਾਂ ਦੀ ਹੈ, ਉਹਦੇ ਵਿੱਚ ਉਹ ਮੇਨ ਅਹੁਦੇ ਦੇ ਉੱਤੇ ਬੈਠੇ ਨੇ, ਜਿਹੜੀ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਬਿਜਲੀ ਵੇਚ ਰਹੀ ਹੈ। ਆਮ ਆਦਮੀ ਪਾਰਟੀ ਨੇ ਮੁੱਦਾ ਇਹ ਉਠਾਉਂਦਿਆਂ ਹੋਇਆ ਕਿਹਾ ਕਿ ਇਹ ਹਿੱਤਾਂ ਦੇ ਟਕਰਾਅ ਦਾ ਮਾਮਲਾ ਹੈ। ਮੈਂ ਕਿਹਾ ਕਿ ਬਿਜਲੀ ਮੰਤਰੀ ਹੋਣ ਦੇ ਨਾਤੇ ਰਾਣਾ PSPCL ਨੂੰ ਕੰਟਰੋਲ ਕਰ ਰਹੇ ਨੇ ਔਰ ਉਹੀ ਉਹਨਾਂ ਦੀ ਕੰਪਨੀ ਤੋਂ ਬਿਜਲੀ ਜਿਹੜੀ ਹੈ ਉਹ ਖਰੀਦ ਰਹੀ ਹੈ। ਔਰ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਕਿਹਾ ਗਿਆ ਜੀ ਕਿ ਰਾਣਾ ਸ਼ੂਗਰ ਲਿਮਟਿਡ 34 ਮੈਗਾਵਾਟ ਬਿਜਲੀ ਨਿਰਮਾਣ ਕਰਦੀ ਹੈ, ਜਿਹਦੇ ਵਿੱਚੋਂ 20 ਮੈਗਾਵਾਟ ਵਾਧੂ ਬਿਜਲੀ PSPCL ਨੂੰ ਵੇਚੀ ਜਾਂਦੀ ਹੈ। ਰਾਣਾ ਗੁਰਜੀਤ ਤੇ ਉਹਨਾਂ ਦੀ ਪਤਨੀ ਇਸ ਫਰਮ ਦੇ ਵਿੱਚ ਵੱਡੇ ਸ਼ੇਅਰ ਹੋਲਡਰ ਨੇ। ਇਹ ਕਿਹਾ ਗਿਆ ਜੀ ਕਿ ਰਾਣਾ ਗੁਰਜੀਤ ਹੋਰਾਂ ਦਾ ਵਿਭਾਗ ਜਿਹੜਾ ਉਹ ਮੁੱਖ ਮੰਤਰੀ ਬਦਲ ਦੇਣ। ਉਧਰ ਜਿਹੜੇ ਰਾਣਾ ਗੁਰਜੀਤ ਸਿੰਘ ਹੋਰੀ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਿੱਤਾਂ ਦੇ ਟਕਰਾਅ ਵਾਲੀ ਗੱਲ ਇਹਦੇ ਵਿੱਚ ਕੋਈ ਹੈ ਹੀ ਨਹੀਂ। ਉਹਨਾਂ ਨੇ ਕਿਹਾ ਕਿ ਰਾਣਾ ਸ਼ੂਗਰ ਲਿਮਟਿਡ ਵੱਲੋਂ ਬਿਜਲੀ ਦੇਣ ਸੰਬੰਧੀ ਸਮਝੌਤਾ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਜਿਹੜਾ ਹੋਇਆ ਸੀਗਾ। ਉਹਨਾਂ ਨੇ ਕਿਹਾ ਕਿ ਜੇ ਕਿਤੇ ਵੀ ਕੋਈ ਗਲਤ ਜਿਹੜਾ ਜੀ ਉਹ ਸਾਬਤ ਹੋ ਜਾਵੇ ਤੇ ਇਹਦਾ ਜਿਹੜਾ ਜੀ ਆਮ ਆਦਮੀ ਪਾਰਟੀ ਆਪਣੇ ਤੌਰ ਦੇ ਉੱਤੇ ਪਰਦਾਫਾਸ਼ ਜਿਹੜਾ ਜੀ ਉਹ ਕਰ ਦੇਵੇ, ਫਿਰ ਉਹ ਕੁਝ ਵੀ ਜਿਹੜਾ ਜੀ ਭੁਗਤਣ ਦੇ ਵਾਸਤੇ ਤਿਆਰ ਹੋਣਗੇ। ਇਹ ਵਿਵਾਦ ਆਉਣ ਵਾਲੇ ਦਿਨਾਂ ਦੇ ਦੌਰਾਨ ਹੋਰ ਭਖ ਸਕਦਾ ਜੀ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਇਹਨੂੰ ਉਠਾਇਆ ਗਿਆ। ਦਿੱਲੀ ਨਗਰ ਨਿਗਮ NCD ਦੀਆਂ ਜਿਹੜੀਆਂ 3 ਜ਼ੋਨਾਂ ਦੇ 270 ਵਾਰਡਾਂ ਦੇ ਵਾਸਤੇ ਵੋਟ ਪਾਉਣ ਦਾ ਕੰਮ ਜਿਹੜਾ ਸੀਗਾ ਜੀ ਕੱਲ ਸ਼ਾਮੀ ਨਿਬੜ ਗਿਆ, ਪਰ ਦਿੱਲੀ ਨਿਵਾਸੀਆਂ ਦਾ ਇਹਦੇ ਵਿੱਚ ਕੋਈ ਬਹੁਤ ਵੱਡਾ ਉਤਸ਼ਾਹ ਜਿਹੜਾ ਜੀ ਉਹ ਨਜ਼ਰ ਨਹੀਂ ਆਇਆ। ਕੋਈ 53% ਵੋਟਾਂ ਜਿਹੜੀਆਂ ਦੀ ਇਹਦੇ ਵਿੱਚ ਪੋਲ ਹੋਈਆਂ। 2537 ਉਮੀਦਵਾਰ ਜਿਹੜੇ ਦੀ ਆਪਣੀ ਕਿਸਮਤ ਇਸ NCD ਦੇ ਵਿੱਚ ਜਿਹੜੀ ਉਹ ਅਜਮਾ ਰਹੇ ਸੀਗੇ। ਦਿੱਲੀ ਨਗਰ ਨਿਗਮ ਦੇ ਉੱਤਰੀ ਜ਼ੋਨ ਦੇ 103, ਦੱਖਣੀ ਦੇ 104 ਤੇ ਪੂਰਬੀ ਜ਼ੋਨ ਦੇ 63 ਵਾਰਡਾਂ ਦੇ
ਕੇ ਵੋਟਾਂ ਪਾਉਣ ਦਾ ਕੰਮ ਜਿਹੜਾ ਸੀਗਾ ਉਹ 5:30 ਵਜੇ ਦੇ ਕਰੀਬ ਜਿਹੜਾ ਜੀ ਉਹ ਸਮਾਪਤ ਹੋਇਆ। 26 ਤਰੀਕ ਨੂੰ ਇਹਦੇ ਨਤੀਜੇ ਜਿਹੜੇ ਆ ਉਹ ਐਲਾਨੇ ਜਾਣਗੇ। ਉਦੋਂ ਤੱਕ ਜਿਹੜੀ ਹੈ ਜੀ ਕਿਸਮਤ ਮਸ਼ੀਨਾਂ ਦੇ ਵਿੱਚ ਜਿਹੜੀ ਆ ਉਹ ਉਮੀਦਵਾਰਾਂ ਦੀ ਬੰਦ ਰਹੂਗੀ। ਭਾਰਤੀ ਜਨਤਾ ਪਾਰਟੀ ਨੇ 267, ਆਮ ਆਦਮੀ ਪਾਰਟੀ ਨੇ 272 ਤੇ ਕਾਂਗਰਸ ਨੇ 271 ਵਾਰਡਾਂ ਤੋਂ ਉਮੀਦਵਾਰ ਜਿਹੜੇ ਉਹ ਉਤਾਰੇ ਸੀਗੇ। ਸਵਰਾਜ ਇੰਡੀਆ ਦੇ ਉਮੀਦਵਾਰ 3 ਵੱਖ-ਵੱਖ ਚੋਣ ਨਿਸ਼ਾਨਾਂ ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਸੀਗੇ। 1000 ਤੋਂ ਵੱਧ ਆਜ਼ਾਦ ਉਮੀਦਵਾਰਾਂ ਨੇ ਕਿਸਮਤ ਅਜ਼ਮਾਈ ਜਿਹੜੀ ਹੈ ਜੀ ਉਹ ਕੀਤੀ ਆ। ਦਿੱਲੀ ਚੋਣ ਕਮਿਸ਼ਨ ਦੀ ਸੂਚੀ ਦੇ ਮੁਤਾਬਕ ਤਕਰੀਬਨ ਜਿਹੜਾ ਜੀ 13 ਕਰੋੜ 21 ਲੱਖ ਜਿਹੜੇ ਜੀ ਉਹ ਵੋਟਰ ਦਿੱਲੀ ਦੇ ਵਿੱਚ ਹੈਗੇ ਨੇ ਔਰ ਸੁਸਤ ਰਫ਼ਤਾਰ ਦੇ ਨਾਲ ਜਿਹੜਾ ਸੀਗਾ ਜੀ ਇਹ ਕੰਮਕਾਰ ਚੱਲਦਾ ਰਿਹਾ। ਜਿਹੜੇ ਇਸ ਵੇਲੇ ਐਗਜ਼ਿਟ ਪੋਲ ਨੇ ਉਹ ਦੱਸਦੇ ਨੇ ਕਿ ਇੱਥੇ ਇੱਕ ਤਰਫਾ ਜਿੱਤ ਜਿਹੜੀ ਹੈ ਜੀ ਉਹ ਭਾਰਤੀ ਜਨਤਾ ਪਾਰਟੀ ਦੀ ਹੋਣ ਜਾ ਰਹੀ ਹੈ। ਜੇ ਇਹਨਾਂ ਚੋਣ ਸਰਵੇਆਂ ਦੇ ਉੱਤੇ ਯਕੀਨ ਕਰੀਏ ਤਾਂ ਦੂਜੇ ਨੰਬਰ ਦੇ ਉੱਤੇ ਜਿਹੜੀਆਂ ਜੀ ਉਹ ਆਮ ਆਦਮੀ ਪਾਰਟੀ ਤੇ ਤੀਜੇ ਨੰਬਰ ਦੇ ਉੱਤੇ ਕਾਂਗਰਸ ਜਿਹੜੀ ਹੈ ਜੀ ਉਹ ਰਹਿਣ ਦੇ ਅਸਾਰ ਨੇ। ਕਾਂਗਰਸ ਨੂੰ ਕਾਫੀ ਵੱਡੇ ਝਟਕੇ ਜਿਹੜੇ ਆ ਜੀ ਇਹਨਾਂ ਚੋਣਾਂ ਦੇ ਦੌਰਾਨ ਲੱਗੇ ਨੇ ਕਿਉਂਕਿ ਉਹਦੇ ਅਹਿਮ ਨੇਤਾ ਜਿਹੜੇ ਨੇ ਉਹ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਭਾਰਤੀ ਜਨਤਾ ਪਾਰਟੀ ਪਹਿਲਾਂ ਵੀ MCD ਦੇ ਉੱਤੇ ਜਿਹੜੀ ਹੈ ਉਹ ਕਾਬਜ਼ ਹੈ, ਪਰ ਇੱਕ ਤਕੜਾ ਝਟਕਾ ਉਹਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਲੱਗਿਆ ਸੀਗਾ ਜਦੋਂ 70 ਦੇ ਵਿੱਚੋਂ 60 ਸੀਟਾਂ ਜਿਹੜੀਆਂ ਸੀ ਉਹ ਆਮ ਆਦਮੀ ਪਾਰਟੀ ਨੇ ਜਿੱਤ ਲਈਆਂ ਸੀਗੀਆਂ ਤੇ ਸਿਰਫ 3 ਸੀਟਾਂ ਭਾਰਤੀ ਜਨਤਾ ਪਾਰਟੀ ਨੂੰ ਮਿਲੀਆਂ ਸੀ, ਜਦੋਂ ਕਿ ਕਾਂਗਰਸ ਉੱਥੇ ਖਾਤਾ ਵੀ ਨਹੀਂ ਸੀ ਖੋਲ ਸਕੀ। ਸੋ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ MCD ਦੇ ਉੱਤੇ ਦੁਬਾਰਾ ਕਾਬਜ਼ ਹੋਣ ਜਾ ਰਹੀ ਹੈ। ਜਿਸ ਤਰੀਕੇ ਦੇ ਨਾਲ ਚੋਣ ਸਰਵੇਖਣ ਜਿਹੜੇ ਆ ਜੀ ਉਹ ਦੱਸ ਰਹੇ ਨੇ, ਇਹ ਨਿਰਸੰਦੇਹ ਬਹੁਤ ਵੱਡਾ ਝਟਕਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਾਸਤੇ ਵੀ ਹੋਊਗਾ ਕਿ ਉਹਨੇ ਐਡੀ ਵੱਡੀ ਜਿੱਤ ਹਾਸਲ ਕੀਤੀ ਤੇ MCD ਦੀਆਂ ਚੋਣਾਂ ਦੇ ਵਿੱਚ ਉਹਦੀ ਬੁਰੀ ਹਾਰ ਦੇ ਕਿਆਸੇ ਜਿਹੜੇ ਆ ਉਹ ਲਾਏ ਜਾ ਰਹੇ ਨੇ। ਚੋਣ ਕਮਿਸ਼ਨ ਇਹਨਾਂ ਦਿਨਾਂ ਦੇ ਵਿੱਚ ਚਰਚਿਤ ਹੈ ਔਰ EVM ਮਸ਼ੀਨਾਂ ਜਿਹੜੀਆਂ ਉਹ ਚਰਚਿਤ ਨੇ ਕਿਉਂਕਿ ਵੱਖ-ਵੱਖ ਪਾਰਟੀਆਂ ਦੇ ਵੱਲੋਂ ਜਿਹੜੀਆਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਹੈ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਕਿੰਤੂ ਪਰੰਤੂ ਜਿਹੜਾ ਉਹ ਖੜਾ ਕੀਤਾ ਗਿਆ। ਪਿਛਲੀਆਂ 5 ਰਾਜਾਂ ਦੀਆਂ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਮਸਲਾ ਵਾਵਾ ਜਿਹੜਾ ਉਹ ਭਖਿਆ ਹੋਇਆ ਹੈ। ਉੱਤਰ ਪ੍ਰਦੇਸ਼ ਦੇ ਵਿੱਚੋਂ ਸਭ ਤੋਂ ਪਹਿਲਾਂ ਬੀਬੀ ਮਾਇਆਵਤੀ ਹੋਰਾਂ ਨੇ ਇਸ ਮਸਲੇ ਨੂੰ ਜਿਹੜਾ ਜੀ ਉਹ ਉਭਾਰਿਆ ਭਖਾਇਆ, ਫਿਰ ਇਹਦੇ ਵਿੱਚ ਸਮਾਜਵਾਦੀ ਪਾਰਟੀ ਵੀ ਆ ਗਈ ਤੇ ਫਿਰ ਇਹਦੇ ਵਿੱਚ ਆਮ ਆਦਮੀ ਪਾਰਟੀ ਵੀ ਆ ਗਈ। ਹੁਣ ਚੋਣ ਕਮਿਸ਼ਨ ਕਹਿੰਦਾ ਹੈ ਕਿ ਅਗਲੇ 2 ਸਾਲਾਂ ਦੇ ਵਿੱਚ ਉਹਨੇ 16 ਲੱਖ ਤੋਂ ਵੱਧ VVPAT ਮਸ਼ੀਨਾਂ ਜਿਹੜੀਆਂ ਉਹ ਖਰੀਦਣੀਆਂ ਨੇ। ਇਹਨਾਂ ਮਸ਼ੀਨਾਂ ਦੀ ਵਰਤੋਂ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਸਾਰੇ ਪੋਲਿੰਗ ਸਟੇਸ਼ਨਾਂ ਦੇ ਉੱਤੇ ਹੋਊਗੀ। ਚੋਣ ਕਮਿਸ਼ਨ ਨੇ ਮਸ਼ੀਨਾਂ ਦੇ ਵਾਸਤੇ ECIL ਤੇ DEL ਨੂੰ ਸ਼ੁੱਕਰਵਾਰ ਨੂੰ ਇਸ ਸੰਬੰਧੀ ਜਿਹੜੀ ਹੈ ਉਹ ਚਿੱਠੀ ਦਿੱਤੀ ਹੈ। 2 ਦਿਨ ਪਹਿਲਾਂ ਕੇਂਦਰੀ ਕੈਬਨਿਟ ਨੇ ਕੋਈ 3173 ਕਰੋੜ ਦੀ ਲਾਗਤ ਵਾਲੀਆਂ ਇਹ 16 ਲੱਖ ਤੋਂ ਉੱਪਰ ਜਿਹੜੀਆਂ VVPAT ਮਸ਼ੀਨਾਂ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। ਚੋਣ ਕਮਿਸ਼ਨ ਨੇ ਕਿਹਾ ਜੀ ਕਿ ਇਹਨਾਂ ਮਸ਼ੀਨਾਂ ਨੂੰ 17, 18 ਤੇ 18, 19 ਦੇ ਵਿੱਚ ਜਿਹੜਾ ਲਿਆਂਦਾ ਜਾਊਗਾ ਔਰ ਇਹ ਵੀ ਆਖਿਆ ਗਿਆ ਜੀ ਕਿ ਪੋਲਿੰਗ ਸਟੇਸ਼ਨਾਂ ਦੇ ਉੱਤੇ VVPAT ਮਸ਼ੀਨਾਂ ਲਾਉਣ ਦੇ ਨਾਲ ਵੋਟਰਾਂ ਦੇ ਵਾਸਤੇ ਇਹ ਬੜਾ ਅਹਿਮ ਹੋ ਜਾਊਗਾ ਕਿਉਂਕਿ ਇਹਦੇ ਚੋਂ ਨਿਕਲੀ ਜਿਹੜੀ ਪਰਚੀ ਆ ਉਹ ਪਤਾ ਲੱਗ ਸਕੂਗਾ ਕਿ ਕਿਹੜੇ ਸੰਬੰਧਿਤ ਉਮੀਦਵਾਰ ਨੂੰ ਵੋਟ ਪਈ ਆ ਜਾਂ ਨਹੀਂ। ਕਿਉਂਕਿ ਸਿਆਸੀ ਪਾਰਟੀਆਂ ਇਹ ਕਹਿੰਦੀਆਂ ਰਹੀਆਂ ਨੇ ਕਿ ਵੋਟਰ ਜਿਹੜਾ ਵੋਟ ਕਿਸੇ ਪਾਰਟੀ ਨੂੰ ਪਾਉਂਦਾ ਹੈ ਤੇ ਉਹ ਚਲੀ ਕਿਸੇ ਹੋਰ ਨੂੰ ਜਾਂਦੀ ਹੈ। ਵੈਸੇ ਇਹ ਪਰਚੀ ਜਿਹੜੀ ਹੈ ਜੀ ਵੋਟਰ ਕੋਲੇ ਨਹੀਂ ਆਉਂਦੀ, ਇਹ ਪਰਚੀ ਜਿਹੜੀ ਆ ਮਸ਼ੀਨ ਦੇ ਉੱਤੇ ਦਿਖਦੀ ਹੈ ਤੇ ਮੁੜ ਕੇ ਨਾਲ ਲੱਗੇ ਬਾਕਸ ਦੇ ਵਿੱਚ ਥੱਲੇ ਚਲੇ ਜਾਂਦੀ ਹੈ। ਜੇ ਕਿਸੇ ਨੂੰ ਇਤਰਾਜ਼ ਹੋਵੇ ਤਾਂ ਬਾਅਦ ਦੇ ਵਿੱਚ ਜਿਹੜਾ ਜੀ ਇਹ ਕਢਵਾਇਆ ਜਾ ਸਕਦਾ ਹੈ। ਹੁਣ ਦੇਖਣਾ ਇਹ ਹੋਊਗਾ ਕਿ ਜਿਹੜਾ ਕੰਟਰੋਵਰਸੀ ਦੇ ਵਿੱਚ ਘਿਰੇ ਪਏ ਚੋਣ ਕਮਿਸ਼ਨ ਤੇ VVPAT ਮਸ਼ੀਨਾਂ ਜਿਹੜੀਆਂ ਨੇ ਕੀ ਇਹਨਾਂ ਨਵੀਆਂ ਜਿਹੜੀਆਂ ਮਸ਼ੀਨਾਂ ਲੈਣ ਦੇ ਨਾਲ ਇਹ ਵਾਦ-ਵਿਵਾਦ ਜਿਹੜਾ ਉਹ ਹੱਲ ਹੋ ਜਾਂਦਾ ਜਾਂ ਨਹੀਂ। ਇਹ ਸੀ ਜੀ ਅੱਜ ਦੀਆਂ ਕੁਝ ਖਬਰਾਂ, ਉਹਨਾਂ ਦੀ ਜਾਣਕਾਰੀ ਕੁਝ ਚੀਜ਼ ਪਾਕ। ਤੋਂ ਮੇਰੀ ਤੁਹਾਡੀ ਮੁਲਾਕਾਤ ਕੱਲ ਦੁਬਾਰਾ ਹੋਊਗੀ, ਤਦ ਤੱਕ ਲਈ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ ਜੀ। ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ। ਤੇ ਲਓ ਜੀ ਥੈਂਕ ਯੂ ਜੀ। ਤੇ ਲਓ ਜੀ ਇੱਦਾਂ ਸਰੋਤੇ ਮੇਰੇ ਵੱਲੋਂ ਦਿਲਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ। ਅਸੀਂ ਅਗਲੀ ਵਾਰੀ ਤੱਕ ਮਿਲਾਂਗੇ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।